ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਖਾਸ ਤੌਰ ਤੇ ਵਿਚਾਰ ਚਰਚਾ ਕਰਾਂਗੇ ਡੇਰਾ ਸਿਰਸਾ ਤੇ ਸਿੱਖਾਂ ਦਾ ਜਿਹੜਾ ਕਲੈਸ਼ ਪਿਛਲੇ ਸਾਰੇ ਸਮੇਂ ਦੇ ਵਿੱਚ ਰਿਹਾ, ਇਹਦੇ ਤੇ ਰੀਸੈਂਟ ਡਿਵੈਲਪਮੈਂਟ ਸਾਡੇ ਸਾਹਮਣੇ ਆ ਰਹੀਆਂ ਨੇ। ਪਿਛਲੇ ਸਮੇਂ ਦੇ ਵਿੱਚ ਪਿਛਲੇ ਹਫ਼ਤੇ ਅਸੀਂ ਵਿਚਾਰ ਚਰਚਾ ਵੀ ਕੀਤੀ ਸੀ ਇਸ ਸ਼ੋਅ ਦੇ ਵਿੱਚ ਕਿ ਕਿਵੇਂ ਜਿਹੜੇ ਡੇਰਾ ਸਿਰਸਾ ਦੇ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ, ਤੇ ਜਿਹੜੀ ਜਾਂਚ ਹੈ ਉਹ ਸਿੱਧੀ ਡੇਰੇ ਦੇ ਉੱਤੇ ਜਿਹੜਾ ਸ਼ਿਕੰਜਾ ਹੈ ਜਾਂਚ ਦਾ ਉਹ ਕੱਸਿਆ ਗਿਆ। ਸੋ ਉਹਦੇ ਤੋਂ ਬਾਅਦ ਇੱਕ ਜਵਾਬ ਦਿੰਦਿਆਂ ਕਹਿ ਲਓ ਜਾਂ ਆਪਣੀ ਰੱਖਿਆ ਕਰਦਿਆਂ ਡੇਰੇ ਦੇ ਜਿਹੜੇ ਪੈਰੋਕਾਰ ਨੇ ਜਾਂ ਜਿਹੜਾ ਉਹਨਾਂ ਵੱਲੋਂ ਪੈਨਲ ਬਣਾਇਆ ਗਿਆ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਪ੍ਰੈਸ ਦੇ ਸਾਹਮਣੇ ਕਿ ਸਾਡੇ ਨਾਲ ਜਿਹੜੀ ਸਿਆਸੀ ਰੰਜਿਸ਼ ਹੈ ਉਹ ਕੱਢੀ ਜਾ ਰਹੀ ਹੈ, ਕਿਉਂਕਿ ਅਸੀਂ ਪਿਛਲੀਆਂ ਚੋਣਾਂ ਦੇ ਵਿੱਚ ਜਦੋਂ 2017 ਦੇ ਵਿੱਚ ਹੋਈਆਂ ਨੇ ਉਹਦੇ ਵਿੱਚ ਅਸੀਂ ਅਕਾਲੀ ਦਲ ਬਾਦਲ ਨੂੰ ਵੋਟਾਂ ਪਵਾਈਆਂ ਸੀ, ਤੇ ਤਾਂ ਕਰਕੇ ਸਾਡੇ ਨਾਲ ਜਿਹੜੀ ਸਿਆਸੀ ਕਿਹੜਾ ਹੈ ਉਹ ਕੱਢੀ ਜਾ ਰਹੀ ਹੈ, ਸਾਨੂੰ ਸਿਆਸਤ ਦਾ ਜਿਹੜਾ ਹੈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਇਹਦੇ ਤੇ ਪਹਿਲਾਂ ਵੀ ਵਿਚਾਰ ਚਰਚਾ ਹੁੰਦੀ ਰਹੀ ਹੈ। ਇਸ ਇਸ਼ੂ ਨੂੰ ਲੈ ਕੇ ਅਕਾਲੀ ਦਲ ਦੇ ਉੱਤੇ ਇਲਜ਼ਾਮ ਇਹ ਲੱਗਦੇ ਰਹੇ ਨੇ ਕਿ ਉਹਨੂੰ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਇਸ਼ੂ ਹੋਵੇ। ਜਿਹੜਾ ਸਾਰਾ ਇਹ ਪਾਰਟ ਹੈ ਇਹਦੇ ਤੇ ਅਕਾਲੀ ਦਲ ਪਹਿਲਾਂ ਵੀ ਕਈ ਵਾਰ ਜਿਹੜਾ ਹੈ ਉਹ ਅਕਾਲੀ ਦਲ ਨੂੰ ਜਿਹੜੇ ਸ਼ਬਦੀ ਵਾਣ ਨੇ ਉਹ ਸਹਿਣੇ ਪਏ ਨੇ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸੋ ਇੱਕ ਵਾਰ ਫਿਰ ਉਹੀ ਜਿਹੜਾ ਮਾਹੌਲ ਹੈ ਉਹ ਸਵਾਲਾਂ ਦੇ ਘੇਰੇ 'ਚ ਹੈ। ਸੁਖਬੀਰ ਬਾਦਲ ਵੱਲੋਂ ਇਹਨੂੰ ਡਿਫੈਂਡ ਜ਼ਰੂਰ ਕੀਤਾ ਜਾ ਰਿਹਾ ਹੈ ਇਸ ਵਕਤ, ਪਰ ਕਿਤੇ ਨਾ ਕਿਤੇ ਅਕਾਲੀ ਦਲ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਇਸ ਵਕਤ। ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਫੜੋ ਫੜਾਈ ਸਿੱਖ ਨੌਜਵਾਨਾਂ ਦੀ ਹੋ ਰਹੀ ਹੈ, ਇਹ ਮਾਮਲਾ ਬੜੇ ਵੱਡੇ ਲੈਵਲ ਦੇ ਉੱਤੇ ਇਸ ਵਕਤ ਵਿਚਾਰਿਆ ਜਾ ਰਿਹਾ ਹੈ ਜਾਂ ਦੇਖਿਆ ਜਾ ਰਿਹਾ ਹੈ। ਮੀਡੀਆ ਦੇ ਵਿੱਚ ਵੀ ਇਹਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਡੇ ਸਾਹਮਣੇ ਆ ਰਹੀਆਂ ਨੇ। ਤੇ ਬੀਤੀ ਕੱਲ ਜਦੋਂ ਅਸੀਂ ਦੇਖਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਦੇ ਉੱਤੇ ਇੱਕ ਬਿਆਨ ਜਾਰੀ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਅੱਜ ਦੀ ਹਕੂਮਤ ਹੈ ਉਹ ਜਦੋਂ ਅਸੀਂ ਪਿਛੋਕੜ ਦੇ ਵਿੱਚ ਦੇਖਦੇ ਹਾਂ ਮੁਗਲਿਆ ਕਾਲ ਦੇ ਦੌਰਾਨ ਉਦੋਂ ਦੀ ਹਕੂਮਤ ਦੇ ਸਮਕਾਲੀ ਹੋ ਕੇ, ਜਾਂ ਇਹ ਕਹਿ ਲਓ ਵੀ ਜਿਵੇਂ ਵਰਤਾਰਾ ਘੱਟ ਗਿਣਤੀਆਂ ਦੇ ਪ੍ਰਤੀ ਜਾਂ ਮਾਈਨੋਰਿਟੀਜ਼ ਪ੍ਰਤੀ ਉਦੋਂ ਦੀ ਹਕੂਮਤ ਦਾ ਸੀ, ਅੱਜ ਦੀ ਹਕੂਮਤ ਦਾ ਵਰਤਾਰਾ ਵੀ ਜਿਉਂਦਾ ਤਿਉਂ ਨਜ਼ਰ ਆ ਰਿਹਾ ਹੈ। ਇਸੇ ਗੱਲ ਦਾ ਉਹਨਾਂ ਵੱਲੋਂ ਇਸ਼ਾਰਾ ਕੀਤਾ ਗਿਆ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਦੇ ਉੱਤੇ। ਇਸ ਦੇ ਉੱਤੇ 2 ਦਿਨ ਪਹਿਲਾਂ SGPC ਮੈਂਬਰ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਨੇ ਕਰਨੈਲ ਸਿੰਘ ਪੰਜੋਲੀ, ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੈਮੋਰੈਂਡਮ ਵੀ ਦਿੱਤਾ ਗਿਆ ਸੀ। ਸੋ ਇਸ ਸਾਰੇ ਇਹ ਜਿਹੜੇ 2 ਮੇਨ ਇਸ਼ੂਜ਼ ਨੇ ਅੱਜ ਦੀ ਅਸੀਂ ਵਿਚਾਰ ਚਰਚਾ ਦੇ ਅਧੀਨ ਲੈ ਕੇ ਆਵਾਂਗੇ। ਸੋ ਕਰਨੈਲ ਸਿੰਘ ਪੰਜੋਲੀ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਦੇ ਲਈ ਜੁੜਾਂਗੇ। ਸਾਡੇ ਨਾਲ ਉਹ ਇਸ ਵਕਤ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਬਣੇ ਹੋਏ ਆ। ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਮੈਂ ਆਹ ਡੇਰਾ ਸਿਰਸਾ ਵਾਲਾ ਜਿਹੜਾ ਇਸ਼ੂ ਹੈ ਇਹਦੇ ਤੋਂ ਸ਼ੁਰੂ ਕਰਨਾ ਚਾਹੂੰਗਾ। ਕੀ ਸਮਝਦੇ ਹੋ ਕਿ ਜਿਹੜਾ ਇਹ ਡੇਰਾ ਸਿਰਸਾ ਦਾ ਪੈਨਲ ਹੈ ਉਹਦੇ ਵੱਲੋਂ ਇਹ ਸਿੱਧੇ ਤੌਰ ਤੇ ਕਿਹਾ ਜਾਣਾ ਕਿ ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਵੋਟਾਂ ਦੇ ਵਿੱਚ ਮਦਦ ਕਰਨ ਕਰਕੇ ਸਾਨੂੰ ਹੁਣ ਸਿਆਸੀ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਓਵਰਆਲ ਕਿਵੇਂ ਦੇਖਦੇ ਹੋ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ? ਤੁਹਾਡੀ ਗੱਲ ਅਸਲ ਵਿੱਚ ਇਹ ਹੈ ਵੀ ਜੇ ਸ਼੍ਰੋਮਣੀ ਅਕਾਲੀ ਸਿਰਸਾ ਨੇ ਹਮਾਇਤ ਕੀਤੀ ਹੈ, ਗੱਲ ਨੇ ਹਮਾਇਤ ਮੰਗੀ ਹੈ, ਪਰ ਜਿਹੜੀ ਉਹਨਾਂ ਦੇ ਖਿਲਾਫ ਸਿੱਟ ਬਣਾਈ ਗਈ ਉਹ ਤਾਂ ਬਣਾਈ ਹੋਈ ਸ਼੍ਰੋਮਣੀ ਅਕਾਲੀ ਦਲ ਨੇ। ਨੰਬਰ 1 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣੀ ਸੀ। ਤੀਸਰੀ ਗੱਲ ਜਿਹੜੀ ਸ਼ੱਕ ਪੈਦਾ ਕਰਦੀ ਹੈ ਉਹ ਇਹ ਹੈ, ਇਹ ਜਦੋਂ ਰਾਮ ਰਹੀਮ ਨੂੰ ਮਤਲਬ ਇਸ ਵੱਡੇ ਦੋਸ਼ ਕਾਰਨ ਹੱਥ 'ਚੋਂ ਛੇਕਿਆ ਗਿਆ, ਉਹਦੇ ਖਿਲਾਫ ਇੱਕ ਪਾਬੰਦੀ ਲਾਈ ਗਈ, ਉਹਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਕਰੇਗਾ। ਉਹ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ, ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਉਹਦੇ ਡੇਰੇ ਤੇ ਵੋਟਾਂ ਮੰਗਣ ਜਾਣਾ ਹੀ ਬਹੁਤ ਵੱਡਾ ਗਲਤ ਫੈਸਲਾ ਸੀ। ਬਿਲਕੁਲ। ਤੀਸਰੀ ਗੱਲ ਸੀ ਜਿਹੜੀ ਸਿਰਸਾ ਡੇਰੇ ਵਾਲੇ ਨੂੰ ਬਿਨਾਂ ਅਕਾਲ ਤਖ਼ਤ ਤੇ ਸੱਦਿਆ, ਬਿਨਾਂ ਪੜਤਾਲ ਕਰਿਆ, ਬਿਨਾਂ ਤਸੱਲੀ ਕਰਿਆ ਇੱਕ ਗਿੱਦੜ ਚਿੱਠੀ ਦੇ ਆਧਾਰ ਤੇ ਉਹਦੀ ਮਾਫੀਨਾਮੀ ਕਰ ਦੇਣੀ, ਇਹ ਅਕਾਲ ਤਖ਼ਤ ਦੇ ਜਥੇਦਾਰ ਦਾ ਬਹੁਤ ਹੀ ਬਲੰਡਰ ਸੀ। ਤੇ ਨਾਲ ਇਹਨੂੰ ਜਸਟੀਫਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਤਲਬ ਜਿਹੜੀ ਜਰਨਲ ਹਾਊਸ ਆ ਉਹਦੇ ਵਿੱਚ ਮਤਾ ਪਾਇਆ ਗਿਆ, ਇਹਦੀ ਪ੍ਰੋੜਤਾ ਦੇ ਹੱਕ ਵਿੱਚ ਪਾਇਆ ਗਿਆ, ਬਾਅਦ ਦੇ ਵਿੱਚ ਫੇਰ ਵਾਪਸ ਲਿਆ ਗਿਆ।
ਇਹਦੇ ਪ੍ਰਚਾਰ ਪ੍ਰਸਾਰ ਲਈ 92 ਲੱਖ ਰੁਪਏ ਦੇ ਬਿੱਲ ਪਾਏ ਗਏ ਵੀ ਇਹ ਠੀਕ ਫੈਸਲਾ ਅਕਾਲ ਤਖਤ ਨੇ ਕੀਤਾ ਜੀ। ਇਹ ਸਾਰੀਆਂ ਗੱਲਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਸਿੱਖ ਕਮਜ਼ੋਰ ਤੋਂ ਕਮਜ਼ੋਰ ਸਿੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦਾ ਅਪਮਾਨ ਨਹੀਂ ਕਰਾ ਸਕਦਾ, ਜੇ ਉਹ ਕਰਵਾਉਂਦਾ ਤਾਂ ਉਹ ਸਿੱਖ ਹੋ ਹੀ ਨਹੀਂ ਸਕਦਾ। ਤੇ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਮਤਲਬ ਜੋ ਲੱਗਦਾ ਜੋ ਸਿੱਖਾਂ ਦੇ ਮਨਾਂ ਵਿੱਚ ਜਿਹੜਾ ਗੁੱਸਾ ਉਹਨਾਂ ਦੇ ਮਨਾਂ ਵਿੱਚ ਸੀ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਨੇ ਤੁਰੰਤ ਪਰਚਾ ਦਰਜ ਕਰਕੇ ਦੋਸ਼ੀ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਬੰਦ ਕਿਉਂ ਨਹੀਂ ਕੀਤੇ ਜੀ। ਇੱਕ ਤਾਂ ਅਕਾਲੀ ਦਲ ਤੇ ਸਭ ਤੋਂ ਬੜਾ ਗੁੱਸਾ ਇਹ ਆ ਸਿੱਖਾਂ ਦਾ, ਦੂਜਾ ਉਹਨੂੰ ਮਾਫੀਨਾਮਾ ਦੇਣਾ ਇਹ ਉਦੋਂ ਵੱਡਾ ਗੁੱਸਾ ਹੈ, ਤੀਜਾ ਉਸ ਮਾਫੀਨਾਮੇ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭੁਗਤਾਉਣੇ ਇਹ ਉਸ ਤੋਂ ਵੀ ਬੜੀ ਮਾੜੀ ਗੱਲ ਸੀ ਜੀ। ਇਹ ਅਸੀਂ ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ ਉਹਨਾਂ ਦਿਨਾਂ 'ਚ ਵਿਰੋਧ ਕਰਦੇ ਰਹੇ, ਅਸੀਂ ਬਹੁਤ ਕਿਹਾ ਕਿ ਤੁਸੀਂ ਇਸ ਰਸਤੇ ਨੂੰ ਨਾ ਪਾਓ, ਇਹ ਰਸਤਾ ਬੜਾ ਮਾੜਾ ਹੈ, ਇਹਨੂੰ ਪੰਥ ਨੇ ਪ੍ਰਵਾਨ ਨਹੀਂ ਕਰਨਾ। ਲੇਕਿਨ ਉਦੋਂ ਸਾਡੀ ਗੱਲ ਕਿਸੇ ਨੇ ਸੁਣੀ ਨਾ। ਹੁਣ ਜਿਹੜੀ ਗੱਲ ਹੈ, ਹੁਣ ਖੇਡ ਖੇਡੀ ਜਿਹੜੀ ਜਾ ਰਹੀ ਹੈ, ਮੈਨੂੰ ਤਾਂ ਲੱਗਦਾ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਉੱਤੇ ਪੋਲਿਟਿਕਸ ਕਰਦੀਆਂ ਨੇ, ਰਾਜਨੀਤੀ ਕਰਦੀਆਂ ਨੇ। ਕੋਈ ਇਮਾਨਦਾਰ ਨਹੀਂ ਲੱਗਦਾ ਕਿ ਜਿਹੜਾ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਵਾ ਸਕੇ, ਜਿਹੜਾ ਸੱਚ ਨੂੰ ਲੋਕਾਂ ਸਾਹਮਣੇ ਲਿਆ ਸਕੇ। ਦੋਸ਼ੀ ਕੋਈ ਵੀ ਹੈ, ਭਾਵੇਂ ਉਹ ਸੁਖਬੀਰ ਸਿੰਘ ਬਾਦਲ ਹੈ, ਭਾਵੇਂ ਕੋਈ ਹੋਰ ਹੈ, ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ, ਪੰਥ ਦੇ ਸਾਹਮਣੇ ਆਉਣਾ ਚਾਹੀਦਾ ਜੀ। ਤੇ ਮੈਂ ਇਹਦੇ ਲਈ ਇਹ ਸਮਝਦਾ ਕਿ ਇਹ ਜਿਹਦੀ ਸਰਕਾਰ ਆਉਂਦੀ ਹੈ ਉਹ ਕੋਈ ਸੈੱਟ ਬਣਾਉਂਦਾ, ਕੋਈ ਕਮਿਸ਼ਨ ਬਣਾਉਂਦਾ, ਉਹ ਸ਼ੱਕੀ ਹੁੰਦਾ। ਜੇ ਅਕਾਲੀ ਦਲ ਬਣਾਏਗਾ ਤਾਂ ਉਹਨਾਂ ਤੇ ਵੀ ਸ਼ੱਕ ਜਾਏਗੀ, ਜੇ ਕਾਂਗਰਸ ਤਾਂ ਬਣਾਏਗੀ ਤਾਂ ਕਾਂਗਰਸ ਤੇ ਵੀ ਜਾਏਗੀ। ਅੱਜ ਜਿਵੇਂ ਡੇਰਾ ਸਿਰਸੇ ਵਾਲਿਆਂ ਨੇ ਸਟੇਟਮੈਂਟਾਂ ਜਾਰੀ ਕੀਤੀਆਂ ਨੇ, ਉਹਨਾਂ ਨੇ ਅੱਜ ਤੋਂ ਪਹਿਲਾਂ ਕਿਉਂ ਨਾ ਕੀਤੀਆਂ? 3 ਸਾਲ ਲਗਾਤਾਰ ਜਦੋਂ ਉਹਨਾਂ ਦੇ ਇਹ ਪਰਚਾ ਦਰਜ ਹੋਇਆ, ਸਿੱਟ ਦੀ ਇਨਕੁਆਇਰੀ ਸ਼ੁਰੂ ਹੋਈ, ਉਦੋਂ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ ਕਿ ਸਾਨੂੰ ਵੋਟਾਂ ਕਰਕੇ ਟਾਰਗੇਟ ਕੀਤਾ ਜਾ ਰਿਹਾ ਜੀ। ਹੁਣ ਉਹ ਕਿਉਂ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਰਾਜਨੀਤੀ ਖੇਡੀ ਜਾ ਰਹੀ ਹੈ। ਇਹਦੇ ਲਈ ਮੈਂ ਇਹ ਸਮਝਦਾ ਕਿ ਪੰਜਾਬ ਗੌਰਮੈਂਟ ਨੂੰ ਚਾਹੀਦਾ ਇਹ ਸੀ, ਭਾਵੇਂ ਉਹ ਅਕਾਲੀ ਦਲ ਦੀ ਸੀ, ਭਾਵੇਂ ਅੱਜ ਕਾਂਗਰਸ ਦੀ ਹੈ ਜੀ, ਉਹਨਾਂ ਨੂੰ ਕਮਿਸ਼ਨਾਂ ਦੇ ਚੱਕਰਾਂ ਦੇ ਜਾਂ ਸਿੱਟ ਦੇ ਮਾਮਲੇ 'ਚ ਪੈਣ ਦੀ ਬਜਾਏ ਪੰਜਾਬ ਹਰਿਆਣਾ ਹਾਈ ਕੋਰਟ ਦੇ 3 ਸਿੱਖ ਜੱਜ ਜਿਹੜੇ ਸੀ ਉਹਨਾਂ ਦੀ ਕਮਿਸ਼ਨ ਬਣਾਉਣਾ ਚਾਹੀਦਾ ਸੀ, ਉਹਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਸੀ ਜੀ। ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ 3 ਮਹੀਨੇ ਦੇ ਅੰਦਰ ਅੰਦਰ ਇਹਦੀ ਰਿਪੋਰਟ ਦੇ ਦਿੱਤੀ ਜਾਵੇ, ਤੇ ਨਾਲ ਇਹ ਕਹਿਣਾ ਚਾਹੀਦਾ ਸੀ ਵੀ ਇਹ ਰਿਪੋਰਟ ਤੋਂ ਬਾਅਦ ਕੋਈ ਇਨਕੁਆਇਰੀ ਨਹੀਂ ਹੋਏਗੀ ਤੇ ਇਹਨੂੰ ਕਿਤੇ ਚੈਲੰਜ ਕਰਨ ਦਾ ਅਧਿਕਾਰ ਨਹੀਂ ਹੋਏਗਾ। ਜਿੱਦਾਂ ਦੀ ਕੋਈ ਕਮੇਟੀ ਬਣਦੀ ਜਿਹੜੀ ਹਾਈ ਕੋਰਟ ਦੇ ਜੱਜਾਂ ਦੀ ਹੁੰਦੀ, ਪਰ ਉਹਨਾਂ 'ਚ ਸਿੱਖ ਜੱਜ ਹੁੰਦੇ ਜੋ ਸਹੀ ਤੇ ਨਿਰਪੱਖ ਫੈਸਲਾ ਕਰਦੇ, ਸੱਚ ਲੋਕਾਂ ਦੇ ਸਾਹਮਣੇ ਆ ਜਾਂਦਾ ਜੀ। ਮੈਨੂੰ ਲੱਗਦਾ ਕਿ ਰਾਜਨੀਤਿਕ ਲੋਕ ਜਿਹੜੇ ਨੇ ਇਹ ਪੰਜਾਬ ਦੇ ਤੇ ਸਿੱਖ ਸੰਗਤਾਂ ਦੇ ਅੱਖਾਂ 'ਚ ਘੱਟਾ ਪਾ ਕੇ ਇਹ ਸਾਰੀ ਗੱਲ ਨੂੰ ਰੋਲਣਾ ਹੀ ਚਾਹੁੰਦੇ ਨੇ, ਤੇ ਜਿਹਦਾ ਦਾ ਲੱਗਦਾ ਉਹੀ ਇਹਨੂੰ ਵੋਟਾਂ ਦੇ ਹਿੱਤਾਂ ਵਿੱਚ ਵਰਤਣ ਦਾ ਯਤਨ ਕਰਦਾ। ਤੇ ਮੈਨੂੰ ਜਿੱਥੇ ਤੱਕ ਦੁੱਖ ਹੈ, ਅਫਸੋਸ ਹੈ ਇਸ ਗੱਲ ਦਾ, ਇਹ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੋਇਆ ਜੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪ੍ਰਬੰਧ ਹੈ, ਤੇ ਸ਼੍ਰੋਮਣੀ ਕਮੇਟੀ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਉਹਨਾਂ ਦੀ ਮਰਿਆਦਾ ਰੱਖਣ ਦੀ ਜ਼ਿੰਮੇਵਾਰ ਹੈ। ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਗੱਲ ਤੇ ਪੈਰਵਾਈ ਕਰਨੀ ਚਾਹੀਦੀ ਸੀ ਕਿ ਉਹ ਸਿੱਟਾਂ ਦੇ ਚੱਕਰ 'ਚ ਪੈਣ ਦੀ ਬਜਾਏ ਜਾਂ ਕਮਿਸ਼ਨਾਂ ਦੇ ਚੱਕਰਾਂ 'ਚ ਪੈਣ ਦੀ ਬਜਾਏ ਉਹ ਹਾਈ ਕੋਰਟ ਦੇ ਵੱਲ ਰੁਖ ਕਰਦੇ ਵੀ 3 ਜੱਜਾਂ ਦਾ ਪੈਨਲ ਬਣਾਉਂਦੇ, ਕੋਈ ਉਹਦੇ 'ਚ ਨਿਰਪੱਖਤਾ ਨਾਲ ਪੜਤਾਲ ਕਰਵਾਉਂਦੇ, ਅੱਜ ਨੂੰ ਗੱਲ ਕਲੀਅਰ ਹੋ ਜਾਂਦੀ। ਮੈਨੂੰ ਲੱਗਦਾ ਵੀ 8-10 ਸਾਲ ਲੰਘ ਗਏ, 8-10 ਸਾਲ ਹੋਰ ਲੰਘ ਜਾਣੇ ਨੇ, ਮੁੜ ਕੇ ਕਿਹਨੇ ਪੁੱਛਣਾ, ਕਿਹਨੇ ਉਹ ਕਰਨਾ। ਤੇ ਏਦਾਂ ਦੇ ਹਾਲਾਤ ਮੈਨੂੰ ਲੱਗਦੇ ਨੇ ਦਿਨ ਪ੍ਰਤੀ ਦਿਨ। ਇਹਦੇ ਕਾਰਨ ਸ਼੍ਰੋਮਣੀ ਕਮੇਟੀ ਦਾ ਵੀ ਕ੍ਰੈਡੀਬਿਲਿਟੀ ਲੂਜ਼ ਹੋਈ, ਅਕਾਲ ਤਖਤ ਦੀ ਭਰੋਸਾਯੋਗਤਾ ਵੀ ਖਤਮ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੀ ਜੋ ਦਸ਼ਾ ਹੋ ਗਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਇਹ ਦੀ ਹਿਸਟੋਰੀਕਲ ਪਾਰਟੀ, ਜਿਹੜੀ ਪਾਰਟੀ ਨੇ ਇੰਨਾ ਲਹੂ ਡੋਲਿਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ, ਇੰਨੇ ਮੋਰਚੇ ਲਾਏ, ਜੱਦੋਜਹਿਦ ਕੀਤੀ, ਅੱਜ ਉਹ ਪਾਰਟੀ ਦੀ ਪੋਜੀਸ਼ਨ ਇਹ ਹੋ ਗਈ ਕਿ ਉਹ ਪੰਜਾਬ ਵਿੱਚ 15 ਸੀਟਾਂ ਜਿੱਤ ਸਕੀ ਅਸੈਂਬਲੀ ਤੇ 2 ਪਾਰਲੀਮੈਂਟ ਜਿੱਤ ਸਕੀ। ਇਹ ਗੁੱਸਾ ਤੇ ਰੋਹ ਜਿਹੜਾ
ਇਹ ਸਿੱਖ ਸੰਗਤਾਂ ਦੇ ਅੰਦਰ ਹੈ। ਇਹ ਗੁੱਸੇ ਅਤੇ ਰੋਹ ਨੂੰ ਮੈਂ ਸਮਝਦਾ ਵੀ ਸਿੱਟ ਬਿਠਾ ਕੇ ਕਮਿਸ਼ਨ ਬਿਠਾ ਕੇ ਨਹੀਂ ਕੱਢਿਆ ਜਾ ਸਕਦਾ, ਜਿੰਨਾ ਚਿਰ ਲੋਕਾਂ ਨੂੰ ਇਹ ਤਸੱਲੀ ਨਾ ਹੋਵੇ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਕੌਣ ਨੇ ਤੇ ਉਹਨਾਂ ਨੂੰ ਬਚਾਉਣ ਵਾਲੇ ਕੌਣ ਨੇ। ਜਿਹੜਾ ਬਚਾਉਂਦਾ ਉਹ ਵੀ ਦੋਸ਼ੀ ਹੈ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹ ਵੀ ਦੋਸ਼ੀ ਹੈ। ਤੇ ਅੱਜ ਵੀ ਮੈਨੂੰ ਇਹ ਲੱਗਦਾ ਹੈ ਕਿ ਕੋਈ CBI ਦੇ ਚੱਕਰ ਰਾਹੀਂ ਬਚਾਉਣਾ ਚਾਹੁੰਦਾ, ਕੋਈ ਸਿੱਟ ਦੇ ਰਾਹੀਂ ਬਚਾਉਣਾ ਚਾਹੁੰਦਾ। ਇਹ ਗੱਲ ਪੰਥ ਨੂੰ ਪ੍ਰਵਾਨ ਨਹੀਂ ਹੈ। ਕਿ ਪੰਥ ਇਹ ਚਾਹੁੰਦਾ ਕਿ ਜੀ ਨਿਰਪੱਖ ਜਾਂਚ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ 3 ਸਿੱਖ ਜੱਜਾਂ ਤੋਂ ਕਰਵਾ ਕੇ ਇਹ 3 ਮਹੀਨੇ ਦੇ ਅੰਦਰ ਅੰਦਰ ਲੋਕਾਂ ਦੇ ਸਾਹਮਣੇ ਖੜਾ ਕਰਨਾ ਚਾਹੀਦਾ ਜੀ। ਬਿਲਕੁਲ ਪੰਜੋਲੀ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਰੇ ਪਾਸਿਓਂ ਹੀ ਜਦੋਂ ਅਸੀਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਸ਼ੱਕ ਵੀ ਨਜ਼ਰ ਆਉਂਦਾ ਤੇ ਜਿਹੜੇ ਸਵਾਲ ਨੇ, ਸਵਾਲੀਆ ਨਿਸ਼ਾਨ ਹਰ ਗੱਲ ਦੇ ਉੱਤੇ ਲੱਗਦਾ। ਪਰ ਇਸ ਸਾਰੇ ਪਾਰਟ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰਾ ਰੋਲ ਸੀ ਉਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਤੇ ਉਹਦੇ ਨਾਲ ਈਵਨ ਅਕਾਲ ਤਖਤ ਦੀ ਜਿਹੜੀ ਮਰਿਆਦਾ ਹੈ ਜਾਂ ਉਹਨਾਂ ਅਕਾਲ ਤਖਤ ਦੀ ਸ਼ਾਖ ਦੇ ਉੱਤੇ ਵੀ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ। ਇੱਥੋਂ ਤੱਕ ਕਿ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖ ਰਹੇ ਹਾਂ ਸਾਰਾ ਵਰਤਾਰਾ, ਅੱਜ ਦੀ ਡੇਟ ਦੇ ਵਿੱਚ ਵੀ ਹੁਣ ਕੋਈ ਦੁੱਧ ਤੇ ਘਿਓ ਨੂੰ ਲੈ ਕੇ ਇਸ਼ੂ ਚੱਲ ਰਿਹਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਜਿਹੜੇ ਸਰੂਪ ਨੇ 267 ਸਰੂਪਾਂ ਦਾ ਮਾਮਲਾ ਉਹ ਸਾਡੇ ਅਸੀਂ ਦੇਖ ਰਹੇ ਹਾਂ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰਾ ਵਰਕਿੰਗ ਪੈਟਰਨ ਹੈ ਜਾਂ ਇੰਜ ਜਾਪ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਉਹਦਾ ਰੋਲ ਹੈ ਉਹਦੇ ਤੋਂ ਲੀਹਾਂ ਜਿਹੜੀਆਂ ਨੇ ਲੀਹ ਦੇ ਉੱਤੋਂ ਉੱਤਰ ਕੇ ਪਟੜੀ ਕਿਸੇ ਹੋਰ ਪਾਸੇ ਹੀ ਜਾ ਵੜੀ ਹੈ ਉਹਨਾਂ ਦੀ ਗੱਡੀ। ਸੋ ਇਹ ਗੱਲ ਜਾਂਦੀ ਕਿੱਧਰ ਨੂੰ ਨਜ਼ਰ ਆ ਰਹੀ ਹੈ? ਕੀ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਦੇ ਰੋਲ ਦੀ ਗੱਲ ਕਰਨੀ ਹੋਵੇ? ਦੇਖੋ, ਮੈਂ ਤੁਹਾਡੀ ਜਾਣਕਾਰੀ ਲਈ ਇੱਕ ਮਤਲਬ ਦੱਸਣਾ ਚਾਹੁੰਦਾ। ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਉਦੋਂ ਇੱਕ ਖਬਰ ਛਪੀ ਸੀ, ਰਜਿੰਦਰ ਸਿੰਘ ਭਾਟੀਆ ਹੁੰਦਾ ਸੀ ਸਚਿੱਤਰ ਕੌਮੀ ਏਕਤਾ ਦਾ ਜੀ। ਉਹਨੇ ਇੱਕ ਖਬਰ ਲਾਈ ਇਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਰੋਲ ਆ ਦਰਬਾਰ ਸਾਹਿਬ ਉੱਤੇ ਹਮਲਾ ਕਰਾਉਣ ਵਿੱਚ। ਉਹ ਖਬਰ ਨੂੰ ਆਧਾਰ ਬਣਾ ਕੇ ਸਰਦਾਰ ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ ਉਹਨਾਂ ਨੇ ਇਹਦੇ ਉੱਤੇ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਤੇ ਟੌਹੜਾ ਸਾਹਿਬ ਜੋਧਪੁਰ ਜੇਲ੍ਹ ਸੀ, ਉਹਨਾਂ ਨੂੰ ਪਤਾ ਲੱਗਿਆ ਜੋਧਪੁਰ ਜੇਲ੍ਹ ਤੇ ਉਹਨਾਂ ਨੇ ਇੱਕ ਛੋਟੀ ਜਿਹੀ ਚਿੱਠੀ ਲਿਖੀ ਤੇ ਚਿੱਠੀ ਲਿਖ ਕੇ ਉਹ ਉਹਨਾਂ ਨੇ ਭੇਜੀ। ਉਹਨਾਂ ਨੇ ਕਿਹਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ 3 ਗੁਰੂ ਕੇ ਸਿੱਖ ਜੱਜ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੈਠ ਕੇ ਸਹੁੰ ਖਾ ਕੇ ਇਹ ਫੈਸਲਾ ਕਰਨ, ਇਹਦੀ ਪੜਤਾਲ ਨਿਰਪੱਖ ਕਰਨੀ ਹੈ। ਮੈਂ ਆਫਰ ਕਰਦਾ ਕਿ ਜੇ ਮੇਰਾ ਰੱਤੀ ਭਰਤੀ ਦੇ ਵਿੱਚ ਦੋਸ਼ ਸਾਬਤ ਹੋ ਗਿਆ, ਇੱਕ ਸਜ਼ਾ ਮੈਂ ਤੈਅ ਕਰਦਾ ਕਿ ਮੈਨੂੰ ਖੋਤੇ ਤੇ ਬਿਠਾ ਕੇ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਪਿੰਡ ਪਿੰਡ ਘੁਮਾਇਆ ਜਾਵੇ। ਦੂਜੀ ਉਹਨਾਂ ਨੇ ਕਹੀ ਕਿ ਜੋ ਸਜ਼ਾ ਪੰਥ ਤੈਅ ਕਰੇਗਾ ਮੈਂ ਦੋਹੇ ਮੰਨੂਗਾ ਜੀ। ਤੇ ਇਹ ਗੱਲ ਤੋਂ ਬਾਅਦ ਕਿਸੇ ਜੱਜ ਨੇ ਮਤਲਬ ਇਹਦੀ ਪੜਤਾਲ ਨਹੀਂ ਸੀ ਕਰਵਾਈ ਤੇ ਅੱਜ ਮੈਂ ਸਮਝਦਾ ਕਿ ਦਿਨ ਪ੍ਰਤੀ ਦਿਨ ਸ਼੍ਰੋਮਣੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਸਲਾ ਹੈ। ਆਖਰ ਉਹਦੀ ਜਿਹੜੀ ਇਹ ਮੰਨ ਲਿਆ ਗਿਆ ਕਿ 5 ਸਰੂਪ ਅਗਨ ਭੇਟ ਹੋ ਗਏ, ਮਤਲਬ ਕੁਝ ਸਰੂਪ ਜਿਹੜੇ ਸੀ ਉਹ ਪਾਣੀ ਵਧਾਉਣ ਕਰਕੇ ਉਹਨਾਂ ਦੇ ਅੰਗ ਖਰਾਬ ਹੋ ਗਏ, ਉਹ ਵੀ ਖਰਾਬ ਹੋ ਗਏ ਜੀ। ਬਾਕੀ ਜਿਹੜੇ 267 ਬਚੇ ਜਿਨ੍ਹਾਂ ਦਾ ਮਸਲਾ ਖੜਾ ਹੋਇਆ ਵਾ ਉਹ ਕਿਤੇ ਉਹਦੇ ਲਈ ਪੇਪਰ ਵੀ ਮੁੱਲ ਖਰੀਦਿਆ, ਫਿਰ ਉਹਨਾਂ ਦੀ ਛਪਾਈ ਹੋਈ ਹੈ, ਸਿਆਹੀ ਲੱਗੀ ਹੈ ਜੀ, ਫਿਰ ਅੱਗੇ ਉਹਨਾਂ ਦੀ ਬੈਂਡਿੰਗ ਹੋਈ, ਫਿਰ ਅੱਗੇ ਉਹਨਾਂ ਦੀਆਂ ਜਿਲਦਾਂ ਬੰਨੀਆਂ, ਉਹਨਾਂ ਨੂੰ ਦਿਹਾੜੀ ਦਿੱਤੀ ਗਈ, ਫਿਰ ਉੱਥੇ ਬਿਜਲੀ ਦੇ ਖਰਚਾ ਪਾਇਆ ਗਿਆ ਵੀ ਇੰਨਾ ਖਰਚਾ ਲੱਗਿਆ ਬਿਜਲੀ ਦਾ। ਆਖਰ ਇਹ ਸਾਰਾ ਕੁਝ ਰਿਕਾਰਡ ਦੇ ਉੱਤੇ ਹੈ, ਇਹਨੂੰ ਕਿਵੇਂ ਛਪਾਇਆ ਜਾ ਸਕਦਾ? ਇਹਨੂੰ ਕੋਈ ਛਪਾ ਹੀ ਨਹੀਂ ਸਕਦਾ। ਤੇ ਜਿਨ੍ਹਾਂ ਨੇ ਇਹ ਭੱਦਰ ਪੁੱਛਾਂ ਨੇ ਛਪਾਇਆ ਇਹ ਮਤਲਬ ਇਹਨੂੰ ਗੁਪਤ ਰੱਖਣ ਦਾ ਯਤਨ ਕੀਤਾ, ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ, ਪਾਪ ਕੀਤਾ ਇੱਕ ਕਿਸਮ ਦਾ। ਇਹ ਬੇਅਦਬੀ ਵਾਂਗੂ ਕਾਂਡ ਨਹੀਂ ਹੈ, ਇਹ ਮੈਂ ਸਮਝਦਾ ਵੀ ਬਹੁਤ ਵੱਡੀ ਨਲਾਇਕੀ ਇਹ ਹੈ। ਕਾਰਨ ਇਹ ਹੈ ਜਿੱਥੋਂ ਤੱਕ ਲੱਗਦਾ ਹੈ ਇਹ ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ, ਖਾਸ ਕਰਕੇ RSS ਵਰਗੀਆਂ ਜਥੇਬੰਦੀਆਂ ਜੀ, ਉਹ ਸਾਡੇ 'ਚ ਬਹੁਤ ਬੁਰੀ ਤਰ੍ਹਾਂ ਘੁਸਪੈਠ ਕਰ ਗਈਆਂ। ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਸਾਡੇ ਕੋਲ ਇਹੋ ਜਿਹੀ ਲਿਸਟ ਚਾਹੀਦੀ ਹੈ
ਕਿ ਹਿੰਦੁਸਤਾਨ ਦੇ ਕਿਹੜੇ ਗੁਰਦੁਆਰੇ 'ਚ ਕਿਹੜੇ ਵਿਅਕਤੀ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਮੌਜੂਦ ਹੈ ਜੀ। ਕੋਈ ਇਹੀ ਜੀ ਸਾਡੇ ਕੋਲ ਇਹੀ ਜੀ ਤਫਸੀਲ ਵਾਲੀ ਰਿਪੋਰਟ ਨਹੀਂ ਹੈ। ਹੁਣ ਜਿਨ੍ਹਾਂ ਨੇ ਸਰੂਪ ਦਵਾਏ ਨੇ, ਭਾਵੇਂ ਉਹ ਚੀਫ ਸੈਕਟਰੀ ਹੈ ਭਾਵੇਂ ਦੂਜੇ ਸਕੱਤਰ ਨੇ, ਉਹਨਾਂ ਨੇ ਸਰੂਪ ਦਵਾਤੇ। ਮਤਲਬ ਸਪੋਜ਼ ਕਰੋ ਕਿ ਤੁਸੀਂ ਆਏ, ਤੁਹਾਨੂੰ ਇੱਕ ਸਰੂਪ ਚਾਹੀਦਾ ਤੇ ਤੁਹਾਨੂੰ ਦੇ ਦਿੱਤਾ ਗਿਆ, ਨਾ ਤੁਹਾਡੀ ਪੜਤਾਲ ਕੀਤੀ, ਨਾ ਤੁਹਾਤੋਂ ਕੋਈ ਐਪਲੀਕੇਸ਼ਨ ਲਈ ਗਈ, ਉਥੋਂ ਉਹਨੂੰ ਕਹਿ ਦਿੱਤਾ ਕਿ ਦੇ ਦੇ। ਉਹਨੇ ਆਪਣੀ ਲਿਸਟ ਬਣਾ ਕੇ ਰੱਖੀ ਤੇ ਉਹਨੇ ਲਿਸਟ ਦੇ ਵਿੱਚ ਮਤਲਬ ਕਹਿ ਦਿੱਤਾ ਵੀ ਫਲਾਣੇ ਬੰਦੇ ਨੇ ਮੈਨੂੰ ਇਹ ਸਰੂਪ ਕਿਹਾ ਸੀ, ਫਲਾਣੇ ਨੂੰ ਦੇ ਦਿਓ। ਲਿਸਟਾਂ ਉਹਦੇ ਕੋਲ ਨੇ। ਇਹ ਅਣਗਹਿਲੀਆਂ ਨੇ, ਨਲਾਇਕੀਆਂ ਨੇ ਜਿਹੜੀਆਂ ਮਤਲਬ ਕੀਤੀਆਂ ਗਈਆਂ ਨੇ। ਅਰੇ ਹੈ ਮਾਰੀਆਂ। ਹੁਣ ਉਹ ਕਿੱਥੇ ਗਏ ਸਰੂਪ, ਕਿਹਨੂੰ ਦਿੱਤੇ ਗਏ, ਇਹਦੀ ਪੜਤਾਲ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਦੇ ਡੇਰਿਆਂ 'ਚ ਪਹੁੰਚਾਏ ਗਏ ਜਾਂ RSS ਵਾਲੀ ਲੈ ਗਏ ਜਾਂ ਕੋਈ ਵਿਅਕਤੀਗਤ ਰੂਪ ਦੇ ਵਿੱਚ ਬੰਦੇ ਲੈ ਗਏ। ਹੁਣ ਸ਼੍ਰੋਮਣੀ ਕਮੇਟੀ ਦਾ ਤਾਂ ਰੂਲ ਇਹ ਹੈ ਕਿ ਜੇ ਸਪੋਜ਼ ਕਰੋ ਤੁਸੀਂ ਫਤਿਹਗੜ੍ਹ ਗੁਰਦੁਆਰਾ ਸਾਹਿਬ ਤੋਂ ਸਰੂਪ ਲੈਣਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤਾਂ ਹਲਕੇ ਦੇ ਪ੍ਰਚਾਰਕ ਨੇ ਤੁਹਾਡੇ ਕੋਲੋਂ ਫਾਰਮ ਭਰਾਉਣਾ, ਉਹਨੇ ਤੁਹਾਡੇ ਘਰ ਜਾਣਾ, ਘਰ ਦੀ ਤੁਹਾਡੀ ਮਰਿਆਦਾ ਦੇਖਣੀ ਹੈ, ਫਿਰ ਉਹਨੇ ਰਿਪੋਰਟ ਕਰਨੀ ਹੈ, ਫਿਰ ਉਹਦੇ ਤੇ ਮੈਂਬਰ ਨੇ ਰਿਪੋਰਟ ਕਰਨੀ ਹੈ, ਫਿਰ ਮਹਾਰਾਜ ਦਾ ਸਰੂਪ ਦੀ ਭੇਟਾ ਲੈ ਕੇ ਫਿਰ ਉਹ ਦਿੱਤਾ ਜਾਂਦਾ ਹੈ। ਲੇਕਿਨ ਉੱਥੋਂ 267 ਸਰੂਪ ਐਵੇਂ ਦੇ ਦਿੱਤੇ ਗਏ, ਕਿੱਥੇ ਦੇ ਦਿੱਤੇ ਗਏ। ਇਹਦਾ ਹੁਣ ਜ਼ਿੰਮੇਵਾਰ ਤਾਂ ਇਹਦੀ ਨਿਸ਼ਾਨਦੇਹੀ ਤਾਂ ਹੋਣੀ ਚਾਹੀਦੀ ਹੈ, ਇਹਦੀ ਜ਼ਿੰਮੇਵਾਰੀ ਤਾਂ ਕਿਸੇ ਤੇ ਫਿਕਸ ਹੋਣੀ ਚਾਹੀਦੀ ਹੈ। ਇਹ ਕਿਹਨੇ ਕੀਤੀ ਹੈ? ਇਹ ਤਾਂ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਹੀ ਅਕਾਲ ਤਖਤ ਨੂੰ ਨੋਟਿਸ ਲੈਣਾ ਚਾਹੀਦਾ ਸੀ ਉਸੇ ਦਿਨੇ। ਇਹ ਮਹਾਰਾਜ ਦੇ ਸਰੂਪ ਕਿੱਥੇ ਗਏ, ਕੌਣ ਇਹਦੇ ਲਈ ਜ਼ਿੰਮੇਵਾਰ ਹੈ? ਤੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਸੀ। ਔਰ ਹੁਣ ਵੀ ਮੈਂ ਸਮਝਦਾ ਕਿ ਸਿੱਖਾਂ ਦੇ ਮਨਾਂ ਦੇ ਅੰਦਰ ਹਰ ਰੋਜ਼ ਸ਼ੰਕੇ ਵੱਧਦੇ ਨੇ। ਭਰੋਸੇਯੋਗਤਾ ਅਕਾਲ ਤਖਤ ਤੋਂ ਉੱਠ ਰਹੀ ਹੈ, ਸ਼੍ਰੋਮਣੀ ਕਮੇਟੀ ਤੋਂ ਉੱਠ ਰਹੀ ਹੈ। ਇਸ ਕਰਕੇ ਇਹ ਭਰੋਸੇਯੋਗਤਾ ਬਹਾਲ ਕਰਨ ਲਈ ਨਿਰਪੱਖ, ਠੋਸ ਤੇ ਸਹੀ ਫੈਸਲੇ ਲੈ ਕੇ ਸਹੀ ਦੋਸ਼ੀ ਪੰਥ ਦੇ ਕਟਹਿਰੇ ਵਿੱਚ ਖੜੇ ਕਰਕੇ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਪੰਥ ਦੀ ਤਸੱਲੀ ਨਹੀਂ ਹੋ ਸਕਦੀ। ਜੀ ਬਿਲਕੁਲ ਪੰਜੋਲੀ ਸਾਹਿਬ, ਇਸ ਤੋਂ ਬਾਅਦ ਮੈਂ ਜਿਹੜਾ ਹੁਣ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਫੜਾਈ ਚੱਲ ਰਹੀ ਹੈ ਜਾਂ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਵੱਡੇ ਲੈਵਲ ਤੇ, ਜਿਹੜਾ UAPA ਹੈ, ਇਹ ਦਰਜਨ ਦੇ ਕਰੀਬ ਇਹਦੇ ਥੱਲੇ ਜਿਹੜੇ ਨੇ ਨੌਜਵਾਨ, ਸਿੱਖ ਨੌਜਵਾਨ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਪਿਛਲੇ ਮਹੀਨੇ ਡੇਢ ਮਹੀਨੇ ਦੇ ਸਮੇਂ ਦੇ ਵਿੱਚ। ਤੁਸੀਂ ਇਸ ਸਾਰੇ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਹੈ, ਮੈਮੋਰੈਂਡਮ ਦਿੱਤਾ ਹੈ ਤੇ ਬੀਤੀ ਕੱਲ ਉਹਨਾਂ ਦੀ ਸਟੇਟਮੈਂਟ ਵੀ ਆਈ ਹੈ ਇਸ ਇਸ਼ੂ ਦੇ ਉੱਤੇ, ਤੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਜਿਹੜੀ ਭਾਰਤ ਦੀ ਇਸ ਵਕਤ ਹੁਕੂਮਤ ਹੈ ਉਹ ਮੁਗਲਾਂ ਦੀ ਹੁਕੂਮਤ ਦੇ ਦਰਮਿਆਨ ਜਦੋਂ ਅਸੀਂ ਦੇਖਦੇ ਹਾਂ ਤੇ ਕੋਈ ਬਹੁਤਾ ਫਰਕ ਨਹੀਂ ਨਜ਼ਰ ਆਉਂਦਾ। ਘੱਟ ਗਿਣਤੀਆਂ ਦਾ ਹਸ਼ਰ ਅੱਜ ਉਸੇ ਤਰਜ਼ ਦੇ ਉੱਤੇ ਕੀਤਾ ਜਾ ਰਿਹਾ ਹੈ। ਸੋ ਇਸ ਸਾਰੇ ਪਾਰਟ ਦੀ ਜਿਵੇਂ ਅਸੀਂ ਪਹਿਲਾਂ ਹੁਣ ਗੱਲ ਕਰਕੇ ਹਟੇ ਹਾਂ ਤੇ ਇਹ ਸਾਰਾ ਜਿਹੜਾ ਘਟਨਾਕ੍ਰਮ ਚੱਲ ਰਿਹਾ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਇਹ ਬਿਆਨ ਆਇਆ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਸਮਝਦੇ ਹੋ ਕਿ ਕੀ ਇਹਦੇ ਮਾਇਨੇ ਕੀ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਮੈਂ ਇਹਦੀ ਗੱਲ ਥੋੜੀ ਜਿਹੀ ਪਿਛੋਕੜ 'ਚ ਜਾਣਾ ਚਾਹੁੰਦਾ। ਜਦੋਂ 2020 ਰੈਫਰੈਂਡਮ ਵਾਲੇ ਜਸਟਿਸ ਵਾਲਿਆਂ ਨੇ ਇਹ ਰੈਫਰੈਂਡਮ ਦੀ ਗੱਲ ਸ਼ੁਰੂ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ 4 ਤਰੀਕ ਨੂੰ ਵੋਟਾਂ ਬਣਾਉਣੀਆਂ ਸ਼ੁਰੂ ਕਰਾਂਗੇ। ਉਦੋਂ ਅੱਜ ਤੋਂ 25 ਸਾਲ ਪਹਿਲਾਂ ਭਾਈ ਵਧਾਵਾ ਸਿੰਘ, ਭਾਈ ਲਖਬੀਰ ਸਿੰਘ ਰੋਡੇ ਕੁਝ ਸਿੰਘ ਸਨ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਇੰਟਰਨੈਸ਼ਨਲ ਪੱਧਰ ਤੇ। ਉਹ 25 ਸਾਲ ਪੁਰਾਣੇ ਡਿਕਲੇਅਰ ਕੀਤੇ ਹੋਏ ਨੇ। ਇਹਨਾਂ ਨੇ ਹੁਣ ਗੁਰਪਤਵੰਤ ਸਿੰਘ ਪੰਨੂ ਸਮੇਤ 5 ਬੰਦੇ ਹੋਰ ਪਾ ਕੇ 9 ਬੰਦਿਆਂ ਦੀ ਲਿਸਟ ਬਣਾ ਕੇ ਡਿਕਲੇਅਰ ਕਰ ਦਿੱਤਾ ਵੀ ਕਿ 9 ਬੰਦੇ ਟੈਰੋਰਿਸਟ ਨੇ ਜੀ। ਮੈਂ ਇਹ ਗੱਲ ਦੇ ਉੱਤੇ ਇੱਕ ਪੋਸਟ ਪਾਈ ਸੀ, ਮੈਂ ਉਹਦੇ ਤੇ ਲਿਖਿਆ ਸੀ ਵੀ ਅਸਲ ਵਿੱਚ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਜਿਵੇਂ ਸਿੱਖਾਂ ਨੇ ਦੁਨੀਆ ਭਰ ਵਿੱਚ ਲੰਗਰ ਲਾਏ, ਦਵਾਈਆਂ ਦੇ ਲਾਏ, ਖਾਣ ਪੀਣ ਦੇ ਲਾਏ, ਬਾਕੀ ਹੋਰ ਸੇਵਾ ਕੀਤੀ, ਉਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦਾ ਜਿਹੜਾ ਅਕਸ ਸੀ ਉਹ ਬਹੁਤ ਸਨਮਾਨਿਆ ਗਿਆ, ਸਲਾਹਿਆ ਗਿਆ, ਸਤਿਕਾਰਿਆ ਗਿਆ। UN ਨੇ ਵੀ ਪ੍ਰਸ਼ੰਸਾ ਕੀਤੀ, ਅਮਰੀਕਾ ਨੇ ਵੀ ਕੀਤੀ, ਦੁਨੀਆ ਦੇ ਹਰ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ। ਇੱਥੋਂ ਤੱਕ ਕਿਹਾ ਕਿ ਹਰ ਦੇਸ਼ ਗੁਰਦੁਆਰਾ ਹੋਣਾ ਚਾਹੀਦਾ, ਹਰ ਦੇਸ਼ ਸਿੱਖ ਹੋਣਾ ਚਾਹੀਦਾ, ਹਰ ਦੇਸ਼ 'ਚ ਲੰਗਰ ਹੋਣਾ ਚਾਹੀਦਾ, ਲੰਗਰ ਹਾਲ ਹੋਣਾ ਚਾਹੀਦਾ। ਮੈਂ ਇਹਦੇ ਸੰਬੰਧ ਵਿੱਚ ਪੋਸਟ ਪਾ ਕੇ ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਹਰ ਵਿਅਕਤੀ ਲਿਖਣ, ਪੜ੍ਹਨ ਤੇ ਬੋਲਣ ਦਾ ਅਧਿਕਾਰੀ ਹੈ। ਉਹਨਾਂ ਨੇ ਕਿਹਾ ਸੀ
ਬਲਵੰਤ ਸਿੰਘ ਸ਼ਾਹਪੁਰ ਦੇ ਇੱਕ ਕੇਸ ਦੇ ਵਿੱਚ ਜੀ ਇਹ ਖਾਲਿਸਤਾਨ ਦੀ ਮੰਗ ਕਰਨਾ, ਖਾਲਿਸਤਾਨ ਦੇ ਹੱਕ ਵਿੱਚ ਜਦੋਜਹਿਦ ਕਰਨਾ ਉਹਨਾਂ ਚਿਰ ਕ੍ਰਾਈਮ ਨਹੀਂ ਹੈ ਜਿੰਨਾ ਚਿਰ ਤੁਹਾਡੀ ਮੂਵਮੈਂਟ ਦੇ ਨਾਲ ਕੋਈ ਬੰਦਾ ਨਹੀਂ ਮਰਦਾ, ਤੁਹਾਡੀ ਮੂਵਮੈਂਟ ਨਾਲ ਕੋਈ ਬਿਲਡਿੰਗ ਨਹੀਂ ਪੈਂਦੀ। ਜੇ ਤੁਸੀਂ ਡੈਮੋਕ੍ਰੈਟਿਕ ਸਿਸਟਮ ਵਿੱਚ ਰਹਿ ਕੇ ਖਾਲਿਸਤਾਨ ਦੀ ਗੱਲ ਕਰਦੇ ਹੋ ਤਾਂ ਕੋਈ ਕ੍ਰਾਈਮ ਨਹੀਂ ਹੈ। ਤੇ ਇਸੇ ਨੂੰ ਆਧਾਰ ਬਣਾ ਕੇ ਲਗਾਤਾਰ ਸਰਦਾਰ ਸਿਮਰਜੀਤ ਸਿੰਘ ਮਾਨ ਆਪਣੀ ਗੱਲ ਕਰਦੇ ਆ ਰਹੇ ਨੇ ਜੀ। ਮੈਂ ਉਹ ਜਦੋਂ ਪੋਸਟ ਪਾਈ ਮੈਂ ਕਿਹਾ ਵੀ ਤੁਸੀਂ ਅਸਲ ਵਿੱਚ ਭਾਰਤ ਦੀ ਸਰਕਾਰ ਨੇ ਇਹ 9 ਬੰਦਿਆਂ ਨੂੰ ਡਿਕਲੇਅਰ ਕਰਕੇ ਸਿੱਖਾਂ ਦੇ ਅਕਸ ਨੂੰ ਮੁੜ ਕੇ ਧੁੰਦਲਾ ਕਰਨ ਦਾ ਯਤਨ ਕੀਤਾ ਜਿਹੜਾ ਕਿ ਸੰਸਾਰ ਭਰ ਵਿੱਚ ਸਰਬੱਤ ਦੇ ਭਲੇ ਵਿੱਚੋਂ ਜਾਣਿਆ ਜਾਂਦਾ ਸੀ। ਮੇਰੀ ਪੋਸਟ ਤੋਂ ਬਾਅਦ ਪੁਲਿਸ ਮੇਰੇ ਮਗਰ ਪਈ, 4 ਦਿਨ ਮੇਰੇ ਘਰੇ ਛਾਪੇ ਮਾਰਦੀ ਰਹੀ ਲਗਾਤਾਰ। ਉਸ ਤੋਂ ਬਾਅਦ ਚਲੋ ਮੈਂ ਐਸਐਸਪੀ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੋਲਣ ਤੇ ਪਾਬੰਦੀ ਕਿਵੇਂ ਲਾ ਸਕਦੇ ਹੋ, ਜਾਂ ਤਾਂ ਤੁਸੀਂ ਸਪਸ਼ਟ ਕਹੋ ਕਿ ਕੋਈ ਬੰਦਾ ਖਾਲਿਸਤਾਨ ਨਹੀਂ ਕਹਿ ਸਕਦਾ ਤੇ ਸੁਪਰੀਮ ਕੋਰਟ ਤੋਂ ਤੁਸੀਂ ਬੜੇ ਨਹੀਂ ਹੋ ਸਕਦੇ। ਉਹਨਾਂ ਦਿਨਾਂ 'ਚ ਮੇਰੇ ਘਰ 4 ਦਿਨ ਪੁਲਿਸ ਲਗਾਤਾਰ ਛਾਪੇ ਮਾਰਦੀ ਰਹੀ ਤੇ ਬਹੁਤ ਸਾਰੇ ਨੌਜਵਾਨ ਪੰਜਾਬ 'ਚੋਂ ਗ੍ਰਿਫਤਾਰ ਕੀਤੇ ਤੇ ਕੁਝ ਤਾਂ ਪੰਚਾਇਤਾਂ ਦੇ ਰਾਹੀਂ ਛੱਡਤੇ। ਸਰਕਾਰ ਨੇ ਵੋਟਾਂ ਬਣਾਉਣ ਖਾਤਰ ਤੇ ਸਰਪੰਚ ਨੂੰ ਲਿਆਓ ਜੀ ਤੁਹਾਡੇ ਹਵਾਲੇ ਕਰਦੇ ਆ। ਸਰਪੰਚ ਗਏ ਕਾਂਗਰਸੀ, ਉਹਨਾਂ ਨੇ ਜਾ ਕੇ ਛਡਾ ਲਿਆਂਦੇ। ਉਹ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਦੇਖੋ ਸਰਕਾਰ ਸਾਡੀ ਹੈ, ਸਾਡੇ ਨਾਲ ਰਹੋਗੇ ਤਾਂ ਹੀ ਬਚੋਗੇ। ਇੱਕ ਡਰ ਭੈ ਪੈਦਾ ਕਰਨ ਦੇ ਲਈ ਨੌਜਵਾਨਾਂ ਦੇ ਅੰਦਰ, ਇੱਕ ਫੇਸਬੁੱਕ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ, ਇੱਕ ਤੀਜਾ ਇੱਕ ਨੌਜਵਾਨ ਇੱਥੇ ਆਲਮਗੀਰ ਦੇ ਗੁਰਦੁਆਰਾ ਸਾਹਿਬ ਦੇ ਕੋਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸ਼ਹੀਦ ਮਹਾਨ ਸਿੱਖ, ਉਹਨਾਂ ਦੀਆਂ ਟੀ-ਸ਼ਰਟਾਂ ਵੇਚਦਾ, ਧਾਰਮਿਕ ਕਿਤਾਬਾਂ ਵੇਚਦਾ, ਫੋਟੋਆਂ ਵੇਚਦਾ, ਉਹ ਚੱਕ ਲਿਆ। ਮੈਂ ਤੈਨੂੰ ਵੀ ਇਹ ਕਿਹੜਾ ਕ੍ਰਾਈਮ ਹੈ ਜੀ? ਇਹ ਸੰਤ ਜਰਨੈਲ ਸਿੰਘ ਦੀ ਫੋਟੋ ਦਰਬਾਰ ਸਾਹਿਬ ਤੇ ਲੱਗੀ ਹੋਈ ਹੈ, ਹਰ ਸਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਘਰ ਘਰ ਚ ਲੋਕਾਂ ਦੇ ਤਸਵੀਰਾਂ ਨੇ, ਮੇਰੇ ਘਰ ਚ ਲੱਗੀ ਹੋਈ ਹੈ। ਇਹ ਕੀ ਕ੍ਰਾਈਮ ਹੈ ਜੀ? ਇਹ ਗੱਲਾਂ ਦਾ ਮੈਂ ਕਾਫੀ ਰੌਲਾ ਰੂਲਾ ਪਾਇਆ। ਚਲੋ ਜਿੰਨਾ ਕੁ ਮੈਂ ਯਤਨ ਕਰ ਸਕਦਾ ਸੀ ਮੈਂ ਛਡਾਉਂਦਾ ਰਿਹਾ। ਉਸ ਤੋਂ ਬਾਅਦ ਮੈਂ ਫਿਰ ਸੋਚਿਆ, ਮਹਿਸੂਸ ਕੀਤਾ ਕਿ ਜਿੰਨਾ ਚਿਰ ਪੰਥਕ ਸ਼ਕਤੀ ਨਹੀਂ ਇਕੱਠੀ ਹੁੰਦੀ, ਪੰਥ ਦੀ ਕੋਈ ਜਥੇਬੰਦੀ ਅੱਗੇ ਹੋ ਕੇ ਆਵਾਜ਼ ਨਹੀਂ ਮਾਰਦੀ, ਮਤਲਬ ਪੰਥ ਨੂੰ ਕਿ ਇਹਦੇ ਜ਼ੁਲਮ ਦੇ ਖਿਲਾਫ ਕੋਈ ਜਦੋਜਹਿਦ ਨਹੀਂ ਆਰੰਭ ਕਰਦੀ, ਉਹਨਾਂ ਚਿਰ ਤਾਂ ਇਹ ਜ਼ੁਲਮ ਥੱਲਣਾ ਨਹੀਂ, ਰੁਕ ਨਹੀਂ ਸਕੇਗਾ। ਤਾਂ ਨੌਜਵਾਨਾਂ ਨੂੰ ਪੁਲਿਸ ਬਣਾ ਦੇਣਗੇ ਜੀ। ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੂਰੀ ਤਫਸੀਲ ਵਿੱਚ ਮੈਮੋਰੰਡਮ ਦਿੱਤਾ ਕਿ ਆਹ ਕੁਛ ਹੈਗਾ ਤੇ ਤੁਸੀਂ ਇਹਦੀ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਸੱਦੋ, ਸਾਰੀਆਂ ਪੰਥਕ ਜਥੇਬੰਦੀਆਂ ਦੀ, ਸਾਰਿਆਂ ਨੂੰ ਇਹ ਸੱਦੋ, ਉਹਨਾਂ ਨੂੰ ਆਦੇਸ਼ ਦਿਓ, ਇਹ ਦੇਖ ਕੇ ਵੀ ਭਾਈ ਆਹ ਤੁਹਾਡਾ ਕਨਵੀਨਰ ਆਹ ਕਮੇਟੀ ਹੈ ਜੀ, ਅਗਵਾਈ ਵਿੱਚ ਤੁਸੀਂ ਕੰਮ ਕਰੋ ਕਿ ਜਿੱਥੇ ਵੀ ਕਿਤੇ ਮਤਲਬ ਆਪਣਾ ਨੌਜਵਾਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਥਾਣੇ ਦਾ ਘਰਾਓ ਕਰੋ, ਐਸਐਸਪੀ ਦਾ ਘਰਾਓ ਕਰੋ, ਸੜਕਾਂ ਜਾਮ ਕਰੋ, ਜੋ ਮਰਜ਼ੀ ਕਰੋ। ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਓ ਕਿ ਹਰ ਜ਼ਿਲ੍ਹੇ ਦੇ ਵਿੱਚੋਂ 3-3 ਵਕੀਲਾਂ ਦਾ ਪੈਨਲ ਬਣਾਵੇ ਤਾਂ ਕਿ ਮਾਪੇ ਉਹਦੇ ਕੋਲ ਜਾਣ, ਉਹ ਵਕੀਲਾਂ ਦੇ ਚੱਕਰਾਂ 'ਚ ਫਸਣ ਦੀ ਬਜਾਏ ਹੋਰ ਵਕੀਲਾਂ ਦੇ ਉਹਨਾਂ ਦੇ ਰਾਹੀਂ ਆਪਣਾ ਯਤਨ ਕਰਨ। ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਨਲ ਬਣਾਓ, ਸੁਪਰੀਮ ਕੋਰਟ 'ਚ ਬਣਾਓ, ਕਿਉਂਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਾਰੇ ਜੋਧਪੁਰ ਦਾ ਕੇਸ ਸ਼੍ਰੋਮਣੀ ਕਮੇਟੀ ਨੇ ਲੜਿਆ ਸੀ ਤੇ ਜਿਹੜੇ ਹਾਈਜੈਕਰ ਸੀਗੇ, ਭਾਵੇਂ ਉਹ ਪਾਕਿਸਤਾਨ ਦੇ ਸੀ, ਭਾਵੇਂ ਮਤਲਬ ਹਿੰਦੁਸਤਾਨ ਦੇ ਵਿੱਚ ਅਜਮੇਰ ਜੇਲ੍ਹ 'ਚ ਰਹੇ, ਉਹਨਾਂ ਦੇ ਸਾਰੇ ਕੇਸ ਸ਼੍ਰੋਮਣੀ ਕਮੇਟੀ ਨੇ ਲੜੇ। ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਜਿੰਨੇ ਲੋਕ ਬੰਦ ਸੀਗੇ ਉਹ ਸਾਰੇ ਕੇਸ ਸ਼੍ਰੋਮਣੀ ਕਮੇਟੀ ਨੇ ਲੜੇ, ਕਿਉਂਕਿ ਇਹ ਮਸਲਾ ਪੰਥਕ ਹੈ। ਇਹ ਕੋਈ ਕਿਸੇ ਦਾ ਨਿੱਜੀ ਪਾਰਟੀ ਦਾ ਨਹੀਂ, ਨਾ ਅਕਾਲੀ ਦਲ ਦਾ, ਨਾ ਕਾਂਗਰਸ ਦਾ, ਨਾ ਕਿਸੇ ਮਾਨ ਅਕਾਲੀ ਦਲ ਦਾ, ਪੰਥਕ ਮਸਲਾ ਹੈ। ਪੰਥ ਦੇ ਇਸ਼ੂ ਦੇ ਉੱਤੇ ਆ ਕੇ ਸਾਨੂੰ ਕੋਈ ਵੋਟ ਪਾਵੇ ਨਾ ਪਾਵੇ ਗੱਲ ਵੱਖਰੀ ਹੈ, ਕਿਸੇ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਤਾਂ ਰੋਕਿਆ ਨਹੀਂ ਜਾ ਸਕਦਾ। ਜੇ ਕੋਈ ਸਰਕਾਰ ਰੋਕਦੀ ਹੈ ਤਾਂ ਸਾਡਾ ਹੱਕ ਬਣਦਾ ਪੰਥ ਦਾ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰੀਏ। ਬਿਲਕੁਲ। ਤੀਜੀ ਗੱਲ ਜਿਹੜੀ ਸਿੰਘ ਸਾਹਿਬ ਜੀ ਨੇ ਕਹੀ ਹੈ ਕੱਲ, ਉਹਨਾਂ ਦੇ ਬਿਆਨ ਦੀ ਮੈਂ ਹਮਾਇਤ ਅੱਖਰ ਅੱਖਰ ਦੀ, ਪਰ ਮੈਂ ਸਮਝਦਾ ਕਿ ਕੱਲਾ ਬਿਆਨ ਦੇਣ ਨਾਲ ਮਸਲਾ ਹੱਲ ਨਹੀਂ ਹੋ ਸਕਦਾ। ਇਹ ਭਾਰਤ ਦੀ ਸਰਕਾਰ ਮੁਗਲਾਂ ਵਰਗੀ ਹੈ। ਅਸੀਂ ਕਹਿੰਦੇ ਹਾਂ ਕਿ ਮੁਗਲਾਂ ਵਰਗੀ ਸਰਕਾਰਾਂ ਤੇ ਮੁਗਲਾਂ ਵਾਂਗੂ ਹੀ ਘੱਟ ਗਿਣਤੀਆਂ ਤੇ ਜ਼ੁਲਮ ਕਰਦੀ ਹੈ। ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਆਦੇਸ਼ ਦੇਣ ਕਿ ਉਹ ਆਪਣੀ ਧਰਮ ਪਤਨੀ ਨੂੰ ਉੱਥੋਂ ਵਿਡਰਾ ਕਰਨ, ਬਤੌਰ ਵਜ਼ੀਰ ਉਹ ਕਿਉਂ ਬੈਠੇ ਨੇ ਉਸੇ ਸਰਕਾਰ ਦੇ ਜਿਹੜੀ ਮੁਗਲਾਂ ਵਰਗੀ ਹੈ, ਤੇ ਉਹ ਆਪ ਮੈਂਬਰ ਪਾਰਲੀਮੈਂਟ ਨੇ, ਉਹ ਉੱਥੇ ਉਹ ਬੈਠੇ ਨੇ ਉਸੇ ਸਰਕਾਰ 'ਚ। ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਹੈ, ਇਹਦੇ ਤੇ ਇਸ ਕਰਕੇ ਸਿੱਖਾਂ ਦਾ ਭਰੋਸਾ ਨਹੀਂ ਵੱਧਣਾ, ਕਿਉਂਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਮੁਗਲਾਂ ਵਰਗੀ ਸਰਕਾਰ ਹੈ,
ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਦੀ ਧਰਮ ਪਤਨੀ ਉੱਥੇ ਬਤੌਰ ਕੈਬਨਿਟ ਵਜ਼ੀਰ ਬੈਠੀ ਹੈ। ਫਿਰ ਜਿਹੜੇ ਫੈਸਲੇ ਸਰਕਾਰ ਲੈਂਦੀ ਹੈ ਉਹ ਫੈਸਲੇ ਜੋ ਵੀ ਤਾਂ ਸ਼ਾਮਲ ਨੇ, ਉਹਨੂੰ ਤੁਸੀਂ ਬੜੀ ਕਿਵੇਂ ਕਰੋਗੇ ਇਸ ਮਸਲੇ 'ਚ। ਇਸ ਕਰਕੇ ਮੇਰੀ ਇਹ ਗੁਜ਼ਾਰਿਸ਼ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਕਿ ਉਹ ਫੈਸਲਾ ਸਟੇਟਮੈਂਟ ਉਹਨਾਂ ਦੀ ਸਹੀ ਹੈ, ਦਰੁਸਤ ਹੈ, ਉਹਨੂੰ ਇੰਪਲੀਮੈਂਟ ਕਰਵਾਉਣ ਦਾ ਯਤਨ ਕਰਨ। ਜੇ ਉਹ ਮੁਗਲਾਂ ਵਰਗੀ ਥੋੜਾ ਸਾਹਮਣੇ ਤਾਂ 1997 ਵਿੱਚ ਕਹਿ ਦਿੱਤਾ ਸੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਕਿ ਦੇਸ਼ ਦੇ ਅੰਦਰ ਇਸ ਪਾਸੇ ਨੂੰ ਦੇਸ਼ ਵੱਧ ਰਿਹਾ ਹੈ, ਇੱਥੇ RSS ਸਿੱਖਿਆ ਲਗਾਤਾਰ ਕਿਸ ਤਰ੍ਹਾਂ ਹੈ ਕਿਸੇ ਮੁਸਲਮਾਨ ਨੂੰ ਅਸੀਂ ਸੜਕ ਤੇ ਬਾਹਰ ਨਹੀਂ ਪੜਨ ਦੇਣੀ ਜੀ। ਸਭ ਉਹਨਾਂ ਤੋਂ ਘੱਟ ਗਿਣਤੀ ਚਾਹੀਦੀ। ਇਹ 94 ਚ ਕੌੜਾ ਸਾਹਿਬ ਦੇ ਬਿਆਨ ਨੇ ਛਪੇ ਹੋਏ, ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ, ਭਾਸ਼ਣ ਨੇ ਉਹਨਾਂ ਦੇ। ਇਹ ਅੱਜ ਉਹ ਵੱਧਦੀ ਗੱਲ ਇੱਥੇ ਤੱਕ ਆ ਚੁੱਕੀ ਹੈ। ਹਰ ਰੋਜ਼ RSS ਵਾਲੇ ਸ਼ਿਵ ਸੈਨਾ ਵਾਲੇ ਧਮਕੀਆਂ ਦਿੰਦੇ ਨੇ। ਧਾਰਾ 370 ਅਸੀਂ ਖਤਮ ਕਰਤੀ, ਉਹਨਾਂ ਨੇ ਸੈਂਟਰ ਗਵਰਨਮੈਂਟ ਨੇ ਜੰਮੂ ਕਸ਼ਮੀਰ ਚੋਂ। ਸਾਡੀ ਖਾਮੋਸ਼ੀ ਅਕਾਲੀ ਦਲ ਦੀ ਉਦੋਂ ਵੀ ਮੰਦਭਾਗੀ ਰਹੀ ਤੇ ਉਦੋਂ ਵੀ ਸਾਡੇ ਉੱਤੇ ਸਵਾਲ ਖੜੇ ਹੋ ਰਹੇ ਨੇ। ਹੋਰ ਬਹੁਤ ਸਾਰੇ ਇਸ਼ੂ ਨੇ। ਜਿਹੜਾ UAP ਦਾ ਐਕਟ ਹੈ, ਇਹ ਐਕਟ ਜਦੋਂ ਬਣਿਆ ਐਕਟ ਦੇ ਵਿੱਚ ਵੀ ਬਣਾਉਣ ਤੇ ਅਸੀਂ ਕੋਲ ਬੈਠੇ ਹਾਂ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਬਰੀ ਕਰਾਂਗੇ ਇਸ ਗੱਲ ਦੇ ਵਿੱਚ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਦਰੁਸਤ ਹੈ, ਠੀਕ ਹੈ, ਪਰ ਉਹ ਬਿਆਨ ਦੇ ਉੱਤੇ ਉਹਨਾਂ ਨੂੰ ਆਪਣੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਉਹ ਅਕਾਲ ਤਖ਼ਤ ਦੀ ਸੁਪਰੀਮ ਪਾਵਰ ਨੇ ਆਦੇਸ਼ ਜਾਰੀ ਕਰਨ ਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਤੇ ਉਹਨਾਂ ਦੀ ਧਰਮ ਪਤਨੀ BJP ਦਾ ਸਾਥ ਛੱਡੇ, ਅਕਾਲੀ ਦਲ BJP ਦਾ ਸਾਥ ਛੱਡੇ। ਇਹ ਮੁਗਲਾਂ ਵਰਗੀ ਸਰਕਾਰ ਹੈ। ਫਿਰ ਤਾਂ ਉਹਨਾਂ ਦੇ ਬਿਆਨ ਦਾ ਕੋਈ ਅਰਥ ਹੈ। ਤੇ ਜੇ ਐਵੇਂ ਬਿਆਨ ਦੇ ਕੇ ਚੁੱਪ ਰਹਿਣਾ ਫਿਰ ਮੈਂ ਸਮਝਦਾ ਵੀ ਲੋਕਾਂ ਨੇ ਉਸ ਬਿਆਨ ਤੇ ਵਿਸ਼ਵਾਸ ਨਹੀਂ ਕਰਨਾ ਹੈ। ਜੀ ਬਿਲਕੁਲ। ਪੰਜੋਲੀ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਰਾਬਤਾ ਕਾਇਮ ਰੱਖਾਂਗੇ। ਸੋ ਇਜਾਜ਼ਤ ਚਾਹਾਂਗੇ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ SGPC ਮੈਂਬਰ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਕਰਨੈਲ ਸਿੰਘ ਪੰਜੋਲੀ ਹੋਰਾਂ ਦੇ ਨਾਲੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਵੈਂਚੁਅਲੀ ਜਿਹੜੀ ਗੱਲ ਹੈ ਇਹਨਾਂ ਵੱਲੋਂ ਕਹੀ ਗਈ ਬਾਦਲ ਅਕਾਲੀ ਦਲ ਦੇ ਸਬੰਧ ਦੇ ਵਿੱਚ ਕਿ ਕਿਤੇ ਨਾ ਕਿਤੇ ਜਿਹੜੀ ਸਾਰੀ ਜਦੋਂ ਸਾਰੇ ਇਸ਼ੂਜ਼ ਦੀ ਅਸੀਂ ਗੱਲ ਕਰਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੋਵੇ, ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਤੋਂ ਲੈ ਕੇ ਅੱਜ ਜਿਹੜੀ ਬਿਆਨਬਾਜ਼ੀ ਉਹਨਾਂ ਕੋਲੋਂ ਵੋਟਾਂ ਦਾ ਫਾਇਦਾ ਲੈਣ ਦੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਹੋ ਰਹੀ ਹੈ, ਤੇ ਹੁਣ ਜਿਹੜਾ ਇਹ ਤਸ਼ੱਦਦ ਘੱਟ ਗਿਣਤੀਆਂ ਦੇ ਉੱਤੇ ਹੋ ਰਿਹਾ ਹੈ, UAPA ਐਕਟ ਦੇ ਤਹਿਤ ਕੇਸ ਰਜਿਸਟਰ ਕੀਤੇ ਜਾ ਰਹੇ ਨੇ, ਸਿੱਖ ਨੌਜਵਾਨਾਂ ਦੀ ਫੜੋ ਫੜਾਈ ਕੀਤੀ ਜਾ ਰਹੀ ਹੈ, ਇਹ ਸਾਰੇ ਇਸ਼ੂ ਦੇ ਵਿੱਚ ਇੱਕ ਜਿਹੜਾ ਸੈਂਟਰ ਪੁਆਇੰਟ ਹੈ ਉਹ ਸਰਕਾਰ ਦੇ ਵਿੱਚ ਹੋਣਾ। ਅਕਾਲੀ ਦਲ ਬਾਦਲ ਦੇ ਜਿਹੜੇ ਹੁਣ ਆਗੂ ਹੈਗੇ ਆ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਇਹਨਾਂ ਦੀ ਸਾਰੀ ਕਾਰਗੁਜ਼ਾਰੀ ਦੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਕਰਨੈਲ ਸਿੰਘ ਪੰਜੋਲੀ ਹੋਰਾਂ ਨੇ ਲਾਇਆ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਡੇ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।